ਕਿ ਜਿੰਨੇ ਪੰਜਾਬ ਦੇ ਵਿੱਚ ਐਂਟੀ ਸਿੱਖ ਡੇਰੇ ਆ, ਚਾਹੇ ਉਹ ਸਰਸੇ ਵਾਲਾ, ਉਹਨੇ ਵੀ ਆਪਦਾ ਸਰੂਪ ਦੂਰੋਂ ਐ ਲੱਗਦਾ ਵੀ ਖਨੀ ਕੋਈ ਸਿੱਖ ਹੋਣਾ, ਚਲੋ ਬਾਲ ਮੁੰਨ ਦਾ। ਇਵੇਂ ਹੀ ਆ ਜਿਹੜਾ ਆਸ਼ੂਤੋਸ਼ ਨੂਰ ਮਹਿਲੀਆ ਬਿਹਾਰੀਆ ਸੀ, ਪਰ ਉਹਨੇ ਵੀ ਆਪਦਾ ਜਿਹੜਾ ਸੀਗਾ ਦਾੜਾ ਰੱਖਿਆ ਸੀ, ਤੇ ਉਹ ਇੱਕ ਉਹਦੀ ਫੋਟੋ ਆ ਜਿਹਦੇ ਚ ਉਹ ਮਤਲਬ ਉਹਦੇ ਕਹਿਣਾ ਕੋ ਸੁੱਚਾ ਸਿੰਘ ਲਗਾ ਹੀ ਲੱਗਦਾ, ਨੀਲੀ ਪੱਗ ਬੰਨੀ ਆ ਉਹਦੀ। ਇਹ ਸਾਰੇ ਪੂਰਾ ਭਰਮ ਪਾ ਕੇ ਰੱਖਦੇ ਆ। ਅੱਜ ਤੋਂ 50 ਸਾਲ ਬਾਅਦ, 200 ਸਾਲ ਬਾਅਦ ਬੰਦਾ ਸਮਝੇ ਕਿ ਇਹ ਤਾਂ ਸਿੱਖਾਂ ਦੇ ਵਿੱਚੋਂ ਕਿ ਬੰਦੇ ਸੀ ਜਿਹੜੇ ਆਊਟਸਾਈਡਰ ਦਾ, ਜਾਣੀ ਕਿ ਹਿੰਦੂ ਕੱਟੜਵਾਦ ਦਾ ਇਹਦੇ ਨਾਲ ਕੋਈ ਸੰਬੰਧ ਨਹੀਂ ਸੀ। KPS ਗੱਲ ਕਹਿੰਦੇ ਸਿੱਖਾਂ ਦੇ ਘਰੇ ਜੰਮਿਆ ਸੀ, ਬੇਅੰਤ ਸਿੰਘ ਸਿੱਖਾਂ ਦੇ ਘਰੇ ਜੰਮਿਆ ਸੀ, ਚਾਹੇ ਉਹ ਡੇਰੇ ਸਰਸੇ ਵਾਲਾ ਸੀ, ਚਾਹੇ ਨਰਕ ਧਾਰੀਆ ਸੀ, ਇਹ ਸਾਰੇ ਮਤਲਬ ਸਿੱਖ ਨੇ। ਉਹ ਇਸ ਗੱਲ ਨੂੰ ਸਾਨੂੰ ਸਮਝਣ ਦੀ ਲੋੜ ਆ ਕਿ ਕਿਵੇਂ ਕਿਸੇ ਕੌਮ ਦਾ ਹਾਲ ਇਉਂ ਕੀਤਾ ਜਾਂਦਾ ਹੁੰਦਾ ਅੱਜ ਦੇ ਸਮੇਂ 'ਚ। ਮੈਂ ਜਦੋਂ ਬਹੁਤ ਸਾਰੇ ਆਹ ਸੀਰੀਅਲ ਜਾਂ ਹੋਰਨਾਂ ਕੌਮਾਂ ਧਰਮਾਂ ਮੁਲਕਾਂ ਦੇ ਡਰਾਮੇ ਨਾਟਕ, ਜਸੂਸੀ ਨਾਵਲ ਜਾਂ ਕੁਝ ਹੋਰ ਪੜ੍ਹੀਦਾ, ਜਾਂ ਏਜੰਸੀਆਂ ਦੇ ਜਿਹੜੇ ਸਾਬਕਾ ਅਧਿਕਾਰੀ ਆ ਉਹਨਾਂ ਦੀਆਂ ਲਿਖਤਾਂ ਪੜ੍ਹੀ ਦੀਆਂ ਨੇ, ਤਾਂ ਇਹ ਵਿੱਚੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ। ਉਹਦੇ ਚੋਂ ਇਹ ਚੀਜ਼ ਵੀ ਸਿੱਖਣ ਨੂੰ ਮਿਲਦੀ ਆ ਕਿ ਕਿਸੇ ਕੌਮ ਦੇ ਅੰਦਰ ਨਿੱਕੇ ਨਿੱਕੇ ਪੀਸ ਕਰਕੇ ਉਹਨਾਂ ਪੀਸਾਂ ਨੂੰ, ਜਿਵੇਂ ਆਪਣੇ ਹੁਣ ਸਰਸੇ ਵਾਲੇ ਖਿਲਾਫ, ਭੁਨਿਆਰੇ ਵਾਲੇ ਖਿਲਾਫ, ਬਿਆਸ ਵਾਲੇ ਖਿਲਾਫ, ਜਾਂ ਹੋਰ ਸਾਰੇ ਇਹ ਜਿਹੜੇ ਖਿਲਾਫ ਨੇ, RSS ਵਾਲੇ ਜਾਂ ਬਾਦਲ ਦਲ ਵਾਲੇ, ਇਹ ਜਿਹੜੇ ਖਿਲਾਫ ਨੇ ਸਿੱਖੀ ਅਤੇ ਸਿੱਖਾਂ ਦੇ ਘਰੇ ਜੰਮੇ ਸੀ। ਇਸ ਮੌਕੇ ਦੁਸ਼ਮਣ ਦੇ ਘਾੜੇ ਦਾ ਦਸਤਾ ਬਣੇ ਹੋਏ। ਕਿੰਨੀ ਕੁ ਗਿਣਤੀ ਹੈ, ਜੇ ਆਪਾਂ ਪੂਰਨ ਤੌਰ ਤੇ ਗਿਣ ਤੇ ਆ ਜਾਈਏ, ਜਿਹੜੇ ਪੂਰਨ ਤੌਰ ਤੇ ਗੁਰੂ ਪੰਥ ਨੂੰ ਸਮਰਪਿਤ ਆ, ਤੇ ਨਹੀਂ ਅਗਲੇ ਬਹਾਨੇ ਬਣਾ ਬਣਾ ਕੇ ਸਿੱਖੀ ਦੇ ਉਲਟ ਭੁਗਤਦੇ, ਜਿਹੜੀਆਂ ਸਾਡੇ ਦਾਦੇ ਪੜਦਾਦੇ ਗੱਲਾਂ ਸੋਚ ਹੀ ਨਹੀਂ ਸੀ ਸਕਦੇ। ਹੁਣ ਅੱਜ ਉਹਦੇ ਹੱਕ 'ਚ ਦਲੀਲਾਂ ਬੜੀਆਂ ਫੁਰਦੀਆਂ ਨੇ। ਜੇ ਕਿਸੇ ਨੂੰ ਕਹੋ ਤਾਂ ਅਗਲਾ ਕਹਿੰਦਾ ਐਡਾ ਕੋਈ ਹੁਣ ਦਾੜੇ ਕੇਸ ਵਿੱਚ ਸਿੱਖੀ ਥੋੜੀ ਫਸੀ ਹੋਈ ਹੈ। ਸਤਿਗੁਰੂ ਕਹਿੰਦੇ ਆ ਰਹਿਤ ਪਿਆਰੀ ਮੁਝ ਕੋ, ਕਹਿੰਦੇ ਰਹਿਤ ਰੂਤ ਵਾਲੀਆਂ ਗੱਲਾਂ ਜੀ ਉਦੋਂ ਚਲੇ ਗਈਆਂ। ਫਿਰ ਉਲਟਾ ਸਾਨੂੰ ਕਹਿੰਦੇ ਆ ਫਿਰ ਤੁਸੀਂ ਵੀ ਘੋੜੇ ਰੱਖਿਆ ਕਰੋ। ਗੁਰੂ ਸਾਹਿਬ ਨੇ ਘੋੜੇ ਰੱਖ, ਤੁਸੀਂ ਕਾਰਾਂ ਚੱਕੀ ਫਿਰਦੇ ਹੋ, ਸਕੂਟਰ ਮੋਟਰਸਾਈਕਲ ਚੱਕੀ ਫਿਰਦੇ। ਹਰ ਬੰਦਾ ਆਪਦੇ ਆਪ ਨੂੰ ਆਪਦੇ ਹਿਸਾਬ ਨਾਲ ਸਿੱਖੀ ਨੂੰ ਦੇਖਦਾ, ਤੇ ਉਹਨੇ ਆਪਦੀ ਮਰਜ਼ੀ ਦੀ ਸਿੱਖੀ ਘੜੀ ਹੋਈ ਹੈ। ਇਹ ਸਾਰੇ ਦੇ ਸਾਰੇ ਲੋਕਾਂ ਨੂੰ ਜਦੋਂ ਵੀ ਕਿਤੇ ਕੋਈ ਕਹਿੰਦਾ ਕਿ ਆਹ ਸਾਡੀ ਇੱਕ ਮਰਿਆਦਾ, ਇਹਦੇ ਉੱਤੇ ਪਹਿਰਾ ਦੇਣਾ ਚਾਹੀਦਾ, ਉਲਟਾ ਉਹ ਮਰਿਆਦਾ ਤੇ ਪਹਿਰਾ ਦੇਣ ਵਾਲਿਆਂ ਨੂੰ ਮਾੜਾ ਮੰਨਦੇ ਆ। ਇਹ ਨਹੀਂ ਕਹਿੰਦੇ ਕਿ ਅਸੀਂ ਪਖੰਡ ਕਰਦੇ ਆ, ਅਸੀਂ ਦੇਹਧਾਰੀ ਗੁਰੂ ਡੰਮ ਨੂੰ ਮੰਨਦੇ ਆ, ਜਾਂ ਅਸੀਂ ਗੁਰੂ ਮਾਨਿਓ ਗ੍ਰੰਥ ਦੇ ਸਿਧਾਂਤ ਦੇ ਦੁਸ਼ਮਣਾਂ ਨਾਲ ਖੜ ਗਏ, ਜਾਂ ਅਸੀਂ ਕੋਈ ਹੋਰ ਇਸ ਤਰ੍ਹਾਂ ਦੀ RSS ਨਾਲ ਖੜੇ ਆ। ਕੋਈ ਨਹੀਂ, ਉਲਟਾ ਨੂੰ ਜਾਇਜ਼